ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਜਦੋਂ ਵੀ ਕੋਈ ਧਾਰਮਿਕ ਦਿਨ ਆਉਂਦਾ ਹੈ, ਧਾਰਮਿਕ ਸਮਾਗਮ ਹੁੰਦੇ ਨੇ, ਤਾਂ ਉਦੋਂ ਸਾਡੇ ਜਿਹੜੇ ਸਿਆਸਤਦਾਨ ਨੇ ਜਾਂ ਹੋਰ ਲੋਕ ਨੇ, ਇਹ ਸਾਰੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ। ਤਾਜ਼ਾ ਮਸਲੇ ਦੀ ਗੱਲ ਕਰਦੇ ਹਾਂ। ਰਾਹੁਲ ਗਾਂਧੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਟਰੈਂਡਿੰਗ ਦੇ ਵਿੱਚ ਨੇ, ਕਿਉਂਕਿ ਉਹ ਮਹਾਰਾਸ਼ਟਰ ਦੇ ਵਿੱਚ ਇੱਕ ਥਾਂ 'ਤੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ ਸੀ, ਅਤੇ ਉੱਥੇ ਉਹਨਾਂ ਨੂੰ ਦਸਤਾਰ ਬੰਨੀ ਗਈ ਉਹਨਾਂ ਦੇ ਉੱਤੇ, ਅਤੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਜਿਹੜਾ ਸੀਗੇ ਉਹਨਾਂ ਭਾਈ ਸਾਹਿਬ ਜਿਨ੍ਹਾਂ ਨੇ ਸਵਾਗਤ ਕੀਤਾ, ਅਤੇ ਉਹਨਾਂ ਨੇ ਗਾਤਰਾ ਪਾ ਦਿੱਤਾ, ਜੋ ਸੋਸ਼ਲ ਮੀਡੀਆ 'ਤੇ ਟਰੈਂਡ ਚੱਲ ਰਿਹਾ। ਮੈਂ ਉਹਦੀ ਗੱਲ ਕਰ ਰਿਹਾ। ਇਹਦੀ ਗੱਲ ਕਰਾਂਗੇ। ਇਹਨਾਂ ਦਾ ਇੱਕ ਕਾਂਗਰਸੀ ਵਿਧਾਇਕ ਹੈ ਕੁਲਦੀਪ ਵੈਦ, ਜਿਹੜਾ ਉਹਦਾ ਨਾਮ ਹੈ, ਜੇ ਮੈਂ ਗਲਤ ਨਾ ਹੋਵਾਂ। ਕੁਲਦੀਪ ਵੈਦ ਇੱਕ ਅਦਾਰੇ ਨਾਲ ਗੱਲਬਾਤ ਕਰ ਰਿਹਾ ਸੀਗਾ। ਉਹਨੇ ਤੱਕ ਵੀ ਕਹਿ ਦਿੱਤਾ ਵੀ ਗਾਤਰਾ ਤਾਂ ਜਿਹੜਾ ਉਹ ਮੋਨਾ ਬੰਦਾ ਵੀ ਪਾ ਸਕਦਾ, ਜਦ ਕਿ ਰਹਿਤ ਮਰਿਆਦਾ ਕੀ ਹੈ। ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਸਾਫ਼ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਸਕੂਲਾਂ ਦੇ ਵਿੱਚ ਵੀ ਪੜ੍ਹੇ ਹਾਂ, ਉਸ ਤੋਂ ਬਾਅਦ ਵੀ ਪੜ੍ਹਦੇ ਰਹੇ ਹਾਂ, ਕਿ ਰਹਿਤ ਮਰਿਆਦਾ ਦੇ ਮੁਤਾਬਕ ਕੜਾ ਕੋਈ ਮਰਜ਼ੀ ਪਾ ਸਕਦਾ, ਪੱਗ ਵੀ ਹਰ ਕੋਈ ਬੰਨ੍ਹ ਸਕਦਾ, ਪਰ ਜਿਹੜਾ ਗਾਤਰਾ ਸ੍ਰੀ ਸਾਹਿਬ ਆ ਉਹ ਉਹੀ ਬੰਦਾ ਪਾ ਸਕਦਾ ਜਿਹਨੇ ਅੰਮ੍ਰਿਤ ਛਕਿਆ ਹੋਵੇ, ਜਿਹਨੇ ਖੰਡੇ ਬਾਟੇ ਦੀ ਪਹੁਲ ਤੋਂ ਅੰਮ੍ਰਿਤ ਛਕਿਆ, ਉਹ ਬੰਦਾ ਹੀ ਗਾਤਰਾ ਜਿਹੜਾ ਪਾ ਸਕਦਾ। ਪਰ ਕੁਲਦੀਪ ਵੈਦ ਪਤਾ ਨਹੀਂ ਕਿੱਥੋਂ ਪੜ੍ਹ ਕੇ ਆਏ ਨੇ, ਪਤਾ ਨਹੀਂ ਕਿੱਥੋਂ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਹਾਸਲ ਕੀਤੀ ਹੈ। ਉਹ ਤਾਂ ਇਸ ਤੱਕ ਵੀ ਕਹਿੰਦੇ ਨੇ ਕਿ ਮੈਂ ਜਿਹੜਾ ਗਾਤਰਾ ਤਾਂ ਕੋਈ ਵੀ ਪਾ ਸਕਦਾ। ਸਾਬਕਾ ਵਿਧਾਇਕ ਹੈ ਇਹ। ਉਹ ਕਹਿੰਦਾ ਗਾਤਰਾ ਤਾਂ ਕੋਈ ਪਾ ਸਕਦਾ, ਜਿਹਨੇ ਅੰਮ੍ਰਿਤ ਛਕਿਆ ਨਹੀਂ, ਜਿਹਨੇ ਕੇਸ ਨਹੀਂ ਰੱਖਿਆ, ਉਹ ਵੀ ਗਾਤਰਾ ਪਾ ਸਕਦਾ। ਉਹ ਤਾਂ ਇੱਥੋਂ ਤੱਕ ਕਹਿੰਦਾ ਵੀ ਮੈਂ ਵੀ ਪਾਉਂਦਾ ਰਿਹਾ ਗਾਤਰਾ ਕਿਸੇ ਟਾਈਮ। ਸੋ ਇਹ ਤਾਂ ਜੱਗੋ ਤੇਰਵੀਂ ਗੱਲ ਹੈ ਵੀ ਬੰਦੇ ਰਹਿਤ ਮਰਿਆਦਾ ਦੇ ਉੱਤੇ ਕਿੰਤੂ ਜਿਹੜਾ ਉਹ ਕਰ ਰਹੇ ਨੇ, ਅਤੇ ਉਹਦੀ ਕਿੰਤੂ ਨਹੀਂ ਕਰ ਰਹੇ, ਉਹਦੀ ਉਲੰਘਣਾ ਕਰ ਰਹੇ ਨੇ। ਇਸੇ ਤਰ੍ਹਾਂ ਇੱਕ ਵੀਡੀਓ ਹੋਰ ਵਾਇਰਲ ਹੁੰਦੀ ਹੈ। ਰਾਹੁਲ ਗਾਂਧੀ ਦੀ ਗੱਲ ਕਰਾਂਗੇ। ਰਾਹੁਲ ਗਾਂਧੀ ਦੇ ਉੱਤੇ ਭਾਜਪਾਈਆਂ ਨੇ ਬੜਾ ਤੰਜ਼ ਕੱਸੇ ਨੇ, ਜਦ ਕਿ ਉਹ ਭੁੱਲ ਗਏ ਨੇ ਕਿ ਅਮਿਤ ਸ਼ਾਹ ਵੀ ਇਸੇ ਤਰ੍ਹਾਂ ਸਿੱਖੀ ਬਾਣੇ ਦੇ ਵਿੱਚ ਉਹਨਾਂ ਨੇ ਵੀ ਤਸਵੀਰਾਂ ਖਿਚਵਾਈਆਂ ਹੋਈਆਂ। ਪਹਿਲੀ ਗੱਲ ਮੈਂ ਸਾਫ਼ ਕਰ ਦਿੰਦਾ ਵਾਂ, ਗੁਰੂ ਘਰਾਂ ਦੇ ਵਿੱਚ ਜਾਣਾ ਗਲਤ ਨਹੀਂ ਹੈ। ਹਰ ਫਿਰਕਾ, ਹਰ ਮਜ਼ਹਬ, ਹਰ ਅਹੁਦੇ 'ਤੇ ਬੈਠਾ ਬੰਦਾ ਉੱਥੇ ਜਿਹੜਾ ਉਹ ਜਾ ਸਕਦਾ, ਇਹਦੇ ਵਿੱਚ ਕੁਛ ਗਲਤ ਨਹੀਂ ਹੈ। ਪਰ ਮਰਿਆਦਾ ਨੂੰ ਲੈ ਕੇ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਜਿਹੜੇ ਉੱਥੋਂ ਦੇ ਆਗੂ ਹੁੰਦੇ ਆ, ਪ੍ਰਬੰਧਕ ਸਾਹਿਬਾਨ, ਜਾਗੂ ਸਾਹਿਬਾਨ ਗੁਰਦੁਆਰਾ ਸਾਹਿਬ ਦੇ, ਉਹਨਾਂ ਦਾ ਬਣਦਾ ਵਾ ਕਿ ਉਹ ਇਹੋ ਜਿਹੇ ਲੋਕ ਜਿਹੜੇ ਸਿਆਸਤਦਾਨ ਆਏ ਆ, ਇਹਨਾਂ ਦਾ ਜਦੋਂ ਸਤਿਕਾਰ ਕਰਨਾ ਜਾਂ ਇਹਨਾਂ ਦਾ ਸਨਮਾਨ ਕਰਨਾ, ਤਾਂ ਉਦੋਂ ਚਾਪਲੂਸੀ ਵਾਲੀਆਂ ਹੱਦਾਂ ਨਾ ਟੱਪਣ, ਘੱਟੋ ਘੱਟ ਮਰਿਆਦਾ ਵਾਲੀਆਂ ਤਾਂ ਨਾ ਟੱਪਣ। ਇਸੇ ਤਰ੍ਹਾਂ ਸਮਾਗਮ ਹੋ ਰਹੇ ਸੀ ਇੰਦੌਰ ਦੇ ਵਿੱਚ ਕਮਲਨਾਥ ਨੂੰ ਉੱਥੇ ਸਨਮਾਨਿਤ ਕੀਤਾ ਗਿਆ, ਮੋਮੈਂਟੋ ਦਿੱਤਾ ਗਿਆ। ਇਹ ਸਮਾਗਮ ਜਿਹੜੇ ਸੀਗੇ ਉੱਥੇ ਭਾਈ ਮਨਪ੍ਰੀਤ ਕਾਨਪੁਰੀ ਮੌਜੂਦ ਸੀਗੇ, ਅਤੇ ਕੀਰਤਨ ਕਰਦਿਆਂ ਹੀ ਉਹਨਾਂ ਨੇ ਫਿਰ ਪ੍ਰਬੰਧਕਾਂ ਨੂੰ ਲਾਹਨਤਾਂ ਪਾਈਆਂ। ਕਹਿੰਦੇ ਕਿ ਜਦੋਂ ਤੁਹਾਡੇ ਗਲਾਂ ਦੇ ਵਿੱਚ ਟਾਇਰ ਪਾਏ ਸੀਗੇ, ਇਹ ਉਹੀ ਕਮਲਨਾਥ ਆ, ਇਹਦੇ 'ਤੇ ਦੋਸ਼ ਲੱਗਦੇ ਆ। ਸੋ ਉਹਨਾਂ ਨੇ ਹੋਰ ਬਥੇਰੇ ਲਫ਼ਜ਼ਾਂ ਦੇ ਨਾਲ ਭਾਈ ਮਨਪ੍ਰੀਤ ਕਾਨਪੁਰੀ ਜੀ ਨੇ ਇੱਥੋਂ ਤੱਕ ਕਿਹਾ ਕਿ ਮੈਂ ਅੱਜ ਤੋਂ ਬਾਅਦ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਹਿ ਰਿਹਾ ਵਾਂ, ਮੈਂ 10ਵੇਂ ਪਾਤਸ਼ਾਹ ਦਾ ਸਿੱਖ ਹਾਂ, ਅਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਤੋਂ ਬਾਅਦ ਇੰਦੌਰ ਨਹੀਂ ਆਵਾਂਗਾ। ਉਹਨਾਂ ਦਾ ਮਨ ਇੱਥੋਂ ਤੱਕ ਨਿਰਾਸ਼ ਹੋਇਆ, ਔਰ ਇੱਕ ਜੈਕਾਰਾ ਵੀ ਗਜਾਉਣ ਲੱਗੇ ਸੀ ਸਿੰਘ ਸੰਗਤ ਦੇ ਵਿੱਚੋਂ, ਉਹਨੂੰ ਵੀ ਉਹਨਾਂ ਨੇ ਰੋਕ ਦਿੱਤਾ ਕਿ ਜੈਕਾਰਾ ਗਜਾਉਣ ਵਾਲੀ ਜਿਹੜੀ ਆ ਉਹ ਗੱਲ ਨਹੀਂ ਆ। ਕਮਲਨਾਥ ਕਿਉਂ ਹੋਣਾ? ਭਾਈ ਮਨਪ੍ਰੀਤ ਕਾਨਪੁਰੀ ਨੂੰ ਗੁੱਸਾ ਕਿਉਂ ਆਇਆ? ਕਮਲਨਾਥ ਦੇ ਬਾਰੇ ਮੈਂ ਦੱਸਣਾ ਚਾਹੁੰਦਾ। ਦੀ ਕੁਇੰਟ ਦੇ ਵਿੱਚ ਇੱਕ ਰਿਪੋਰਟ ਛਪੀ ਸੀ 10 ਸਤੰਬਰ 2019 ਨੂੰ। ਵਕਸ਼ਾ ਸਚਦੇਵ ਦੀ ਰਿਪੋਰਟ ਸੀਗੀ। ਵਕਸ਼ਾ ਸਚਦੇਵ ਨੇ ਆਪਣੀ ਇਸ ਰਿਪੋਰਟ ਦੇ ਵਿੱਚ ਲਿਖਿਆ ਕਿ ਕਮਲਨਾਥ ਉੱਤੇ ਦੋਸ਼ ਲੱਗਦੇ ਨੇ ਕਿ 84 ਸਿੱਖ ਕਤਲੇਆਮ ਵੇਲੇ ਇਹ ਬੰਦਾ ਜਿਹੜਾ ਇਹ 1 ਨਵੰਬਰ 1984 ਨੂੰ ਗੁਰਦੁਆਰਾ ਸਾਹਿਬ ਰਕਾਬਗੰਜ ਦੇ ਨੇੜੇ, ਜਿਹੜਾ ਕਿ ਉਸ ਸਮੇਂ ਛਿੰਦਵਾੜਾ ਤੋਂ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੀ, ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨੇੜੇ ਭੀੜ ਦੀ ਅਗਵਾਈ ਕੀਤੀ ਸੀ। SIT ਨੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ SIT ਨੇ ਇੱਕ ਕੇਸ ਖੋਲ੍ਹਿਆ ਸੀਗਾ 601/84। ਇਸ ਕੇਸ ਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਇੰਡੀਅਨ ਐਕਸਪ੍ਰੈਸ ਦਾ ਪੱਤਰਕਾਰ ਸੰਜੇ ਸੂਰੀ ਦਾ ਵੀ ਜ਼ਿਕਰ ਆਉਂਦਾ। ਇਸ ਕੇਸ ਦੇ ਵਿੱਚ SIT ਨੇ ਇਹਦੀ ਜਾਂਚ ਕਰਨੀ ਸੀ ਕਿ ਵਾਕਈ ਕਮਲਨਾਥ ਆ ਜਿਹੜਾ ਉਹ ਇਸ ਪੂਰੀ ਜੋ ਘਟਨਾਕ੍ਰਮ ਜਿਹਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨੇੜੇ ਬੜੀ ਭੜਕੀ ਹੋਈ ਭੀੜ ਸੀਗੀ, ਅਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਕਮਲਨਾਥ ਜਿਹੜਾ ਇਹ ਭੀੜ ਦਾ ਕੰਟਰੋਲਰ ਸੀਗਾ। ਉੱਥੇ 2 ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਸੀਗਾ, 2 ਤੋਂ ਵੱਧ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਤਾਂ ਉੱਥੇ ਸਾੜਿਆ ਗਿਆ ਸੀ ਜਿਉਂਦੇ। ਤਾਂ ਉਹਦੀ ਜਿਹੜੀ ਅਗਵਾਈ ਕਰ ਰਿਹਾ ਸੀ ਕੌਣ ਸੀ? ਉਹਦੇ ਬਾਰੇ ਕਿਹਾ ਗਿਆ ਕਿ ਇਹਦੀ ਅਗਵਾਈ ਕਰ ਰਿਹਾ ਸੀ ਕਮਲਨਾਥ, ਜਿਹੜਾ ਕਿ ਛਿੰਦਵਾੜਾ ਤੋਂ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੀ। ਸੱਜਣ ਕੁਮਾਰ ਟਾਈਟਲਰ, ਇਹਨਾਂ ਨੇ ਭੀੜਾਂ ਦੀਆਂ ਅਗਵਾਈਆਂ ਕੀਤੀਆਂ ਸੀ ਉਹਨਾਂ ਟਾਈਮਾਂ ਦੇ ਵਿੱਚ। ਉਹਨੂੰ ਮੋਮੈਂਟੋ ਦਿੱਤਾ ਗਿਆ, ਅਤੇ ਪ੍ਰਬੰਧਕ ਦੀ ਹਾਸੋਹੀਣੀ ਹਾਲਤ ਇਹ ਸੀਗੀ ਕਿ ਪ੍ਰਬੰਧਕ ਜਿਹੜਾ ਸੀਗਾ ਉਹ ਕਹਿ ਰਿਹਾ ਸੀਗਾ ਜੀ ਅਸੀਂ ਤਾਂ ਹਰ ਸਾਲ ਹੀ ਦਿੰਦੇ ਹਾਂ ਮੋਮੈਂਟੋ ਦੇਣਾ,
ਜਦ ਕਿ ਭਾਈ ਮਨਪ੍ਰੀਤ ਕਾਨਪੁਰੀ ਸੀ ਜਿਹੜੇ ਉਹਨਾਂ ਦਾ ਦਲੀਲ ਇਹ ਸੀਗੀ ਕਿ ਜਿਹੜੇ ਬੰਦੇ ਸਿੱਖ ਕਤਲੇਆਮ ਦੇ ਵਿੱਚ ਇਨਵੋਲਵ ਨੇ, ਜਿਨ੍ਹਾਂ ਨੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਔਰ ਤੁਸੀਂ ਅੱਜ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਸਨਮਾਨਿਤ ਕਰ ਰਹੇ ਹੋ। ਔਰ ਉਹਨਾਂ ਇਸ ਤੱਕ ਕਿਹਾ ਕਿ ਇਹ ਦੁਬਾਰਾ ਹੋਣਾ ਵਾ, ਜੇ ਤੁਸੀਂ ਇੱਦਾਂ ਹੀ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸਨਮਾਨ ਕਰਦੇ ਰਹੇ ਤਾਂ ਇਹ ਦੁਬਾਰਾ ਹੋਣਾ ਵਾ ਤੁਹਾਡੇ ਨਾਲ। ਉਹਨਾਂ ਦੀ ਬੜੀ ਨਾਰਾਜ਼ਗੀ ਸੀ, ਉਹਨਾਂ ਦੀ ਸ਼ਬਦਾਵਲੀ 'ਚੋਂ ਨਾਰਾਜ਼ਗੀ, ਉਹਨਾਂ ਦੀ ਪੀੜ ਮਹਿਸੂਸ ਕੀਤੀ ਜਾ ਸਕਦੀ ਹੈ। ਉਸ ਤੋਂ ਅੱਗੇ ਫਿਰ ਕੀ ਹੁੰਦਾ ਕਿ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੀਗੇ ਸੰਜੇ ਸੂਰੀ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀਗੀ ਇੰਡੀਅਨ ਐਕਸਪ੍ਰੈਸ ਨੂੰ ਬਾਅਦ ਦੇ ਵਿੱਚ, ਜਿਹੜੀ ਕਿ ਹੁਣੇ ਪਿੱਛੇ 2015-16 ਦੇ ਵਿੱਚ ਸ਼ਾਇਦ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ, ਉਹਦਾ ਜ਼ਿਕਰ ਸੀਗਾ ਸੰਜੇ ਸੂਰੀ ਦਾ। ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਸਭ ਉਦੋਂ ਵਾਪਰਿਆ ਸੀ ਅਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਇਹ ਜਿਹੜਾ ਕਮਲਨਾਥ ਉੱਥੇ ਮੌਜੂਦ ਸੀ ਅਤੇ ਕਮਲਨਾਥ ਭੀੜ ਦੀ ਅਗਵਾਈ ਵੀ ਕਰ ਰਿਹਾ ਸੀ ਅਤੇ ਇਹਦੇ ਰੋਲ ਦੀ ਹੀ SIT ਨੇ ਜਾਂਚ ਜਿਹੜੀ ਹੈ ਕਰਨੀ ਸੀ। ਇਹ ਕੇਸ ਦਾ ਨੰਬਰ ਸੀਗਾ 601/84, ਜਿਹੜਾ ਕਿ SIT ਨੇ ਦੁਬਾਰਾ ਖੋਲ੍ਹਿਆ ਸੀ। ਔਰ ਉਸ ਤੋਂ ਬਾਅਦ ਕਮਲਨਾਥ ਨੂੰ ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਨੂੰ ਮੋਹਰੀ ਕਰਦਿਆਂ ਇਹਨਾਂ ਨੇ ਜੋਤੀਰਾਏ ਸਿੰਧੀਆ ਦੀ ਵੀ ਨਾਰਾਜ਼ਗੀ ਝੱਲੀ ਅਤੇ ਆਪਦੀ ਸਰਕਾਰ ਤੋੜ ਲਈ, ਪਰ ਕਾਂਗਰਸ ਨੇ ਕਮਲਨਾਥ ਦਾ ਖਹਿੜਾ ਨਹੀਂ ਛੱਡਿਆ। ਤਾਂ ਉਹ 84 ਕਤਲੇਆਮ ਦੇ ਵਿੱਚ ਕੀ ਹੋਇਆ ਸੀਗਾ ਆਪਾਂ ਸਾਰਿਆਂ ਨੇ ਦੇਖਿਆ, ਦੁਨੀਆ ਭਰ ਦੇ ਵਿੱਚ ਦੁਨੀਆ ਜਾਣਦੀ ਹੈ, ਜਿੱਥੇ ਜਿੱਥੇ ਵੀ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਹੈ ਕਿ ਉਦੋਂ ਸਿੱਖਾਂ ਦੇ ਨਾਲ ਕੀ ਕੁਛ ਹੋਇਆ ਸੀ। ਤਾਂ ਭਾਈ ਮਨਪ੍ਰੀਤ ਕਾਨਪੁਰੀ ਜੀ ਦੀ ਜਿਹੜਾ ਉਹਨਾਂ ਦਾ ਤਰਕ ਸੀ ਜਾਂ ਜਿਹੜਾ ਉਹਨਾਂ ਦਾ ਰੋਸਾ ਸੀ, ਉਹ ਇਹੀ ਸੀਗਾ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਤਰੀਕੇ ਨਾਲ ਸਿੱਖਾਂ ਦੇ ਕਤਲੇਆਮ ਦੇ ਵਿੱਚ ਸ਼ਮੂਲੀਅਤ ਕੀਤੀ, ਹਿੱਸੇਦਾਰੀ ਪਾਈ, ਉਹਨਾਂ ਨੂੰ ਤੁਸੀਂ ਗੁਰੂ ਘਰਾਂ ਦੇ ਵਿੱਚ ਮੋਮੈਂਟੋ ਦੇ ਰਹੇ ਹੋ। ਤਾਂ ਖੈਰ ਹੁਣ ਜਿਹੜੀ ਗੱਲ ਆਉਂਦੀ ਹੈ ਕਿ ਜਦੋਂ ਵੀ, ਜਿਵੇਂ ਮੈਂ ਰਾਹੁਲ ਗਾਂਧੀ ਦੇ ਸੰਦਰਭ ਦੇ ਵਿੱਚ ਕਹਿ ਰਿਹਾ ਸੀਗਾ, ਸਾਡੇ ਜਿਹੜੇ ਕੁਛ ਕੁ ਪ੍ਰਬੰਧਕ ਨੇ ਉਹ ਹੋਛੀ ਰਾਜਨੀਤੀ ਕਰਦੇ, ਸਿਆਸਤ ਕਰਦੇ, ਉੱਥੇ ਵੀ ਮੀਰੀ ਪੀਰੀ ਦਾ ਜ਼ਿਕਰ ਹੋਇਆ ਵਾ ਕਿ ਰਾਜਨੀਤੀ ਦਾ ਹਿੱਸਾ ਵਾ ਇਹ ਆ। ਤਾਂ ਭਾਈ ਮਨਪ੍ਰੀਤ ਕਾਨਪੁਰੀ ਨੇ ਕਿਹਾ ਕਿ ਇਹ ਰਾਜਨੀਤੀ ਦਾ ਹਿੱਸਾ ਨਹੀਂ ਹੈ, ਇਹ ਸਿਆਸਤ ਦਾ ਹਿੱਸਾ ਨਹੀਂ ਹੈ ਕਿ ਅਗਲਾ ਤੁਹਾਡਾ ਕਤਲੇਆਮ ਕਰੇ ਅਤੇ ਤੁਸੀਂ ਉਹਨੂੰ ਸਨਮਾਨ ਦਿਓ, ਇਹੋ ਜਿਹੀ ਰਾਜਨੀਤੀ ਨਹੀਂ ਚਾਹੀਦੀ, ਉਹਨਾਂ ਨੇ ਟੋਕਿਆ ਉੱਥੇ। ਤਾਂ ਖੈਰ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਹੁੰਦਾ ਕਿ ਜਿਵੇਂ ਇਹਨਾਂ ਦਾ ਕਾਂਗਰਸੀ ਵਿਧਾਇਕ ਹੈ ਕੁਲਦੀਪ ਵੈਦ, ਸਾਬਕਾ ਮਾਫ ਕਰਨਾ, ਉਹ ਨਿਊਜ਼ 18 ਦੇ ਨਾਲ ਗੱਲਬਾਤ ਕਰ ਰਿਹਾ ਸੀ, ਇੱਕ ਮੀਡੀਆ ਅਦਾਰਾ ਵਾ, ਉਹਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਗਾਤਰਾ ਤਾਂ ਮੋਨਾ ਬੰਦਾ ਹੀ ਪਾ ਸਕਦਾ। ਸੋ ਹੁਣ ਉਹ ਇੱਕ ਤਾਂ ਉਹ ਜਵਾਬ ਲੈਣਾ ਬਣਦਾ ਕਿ ਮੋਨਾ ਬੰਦਾ ਗਾਤਰਾ ਪਾ ਸਕਦਾ ਵਾ, ਕਿ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਵੀ ਗਾਤਰਾ ਪਾ ਸਕਦਾ ਵਾ, ਕਿ ਸਾਡੇ ਆਗੂਆਂ ਨੂੰ ਇਹੋ ਜਿਹੀ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਬੇਹੂਦਾ ਬਿਆਨਬਾਜ਼ੀ ਕਰਦੇ ਆ ਕਿ ਉਹਨਾਂ ਨੂੰ ਰੋਕਣ ਦੀ ਲੋੜ ਨਹੀਂ ਹੈ। ਦੂਜਾ ਸਭ ਤੋਂ ਵੱਡਾ ਸਵਾਲ ਕਿ ਇਹ ਜਿਹੜੇ ਸਿਆਸਤਦਾਨ ਨੇ, ਇਹਨਾਂ ਨੇ ਵੋਟ ਬੈਂਕ ਨੂੰ ਹਰ ਧਰਮ ਦੇ ਜਿਹੜਾ ਉਹ ਥਾਂ 'ਤੇ, ਧਾਰਮਿਕ ਸਥਾਨ 'ਤੇ, ਦਿਨਾਂ 'ਤੇ ਜਾਣਾ ਹੀ ਹੈ, ਕਿਉਂਕਿ ਭਾਰਤ ਦਾ ਜੋ ਸੰਵਿਧਾਨ ਆ ਉਹ ਧਾਰਮਿਕ ਆਜ਼ਾਦੀ ਦਿੰਦਾ ਅਤੇ ਧਰਮ ਦੇ ਆਧਾਰ 'ਤੇ ਆਪਾਂ ਦੇਖਿਆ ਸਿਆਸਤ ਹੁੰਦੀ ਹੈ, ਮੰਦਰਾਂ ਦੇ ਨਿਰਮਾਣ ਨੂੰ ਲੈ ਕੇ ਸਿਆਸਤ ਹੁੰਦੀ ਹੈ ਅਤੇ ਉਹਦੇ 'ਤੇ ਵੋਟਾਂ ਲਈਆਂ ਜਾਂਦੀਆਂ ਨੇ, ਰਾਜ ਹਾਸਲ ਕੀਤੇ ਜਾਂਦੇ ਨੇ। ਆਪਾਂ ਦੇਖਿਆ ਮੋਦੀ ਸਾਹਿਬ ਦੀ ਹਕੂਮਤ ਕਿਸ ਗੱਲ 'ਤੇ ਬਣੀ ਆ। ਪਰ ਜਿਹੜੇ ਉੱਥੋਂ ਦੇ ਪ੍ਰਬੰਧਕ ਹੁੰਦੇ ਨੇ ਕਿ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ। ਤੁਸੀਂ ਰਾਹੁਲ ਗਾਂਧੀ ਆਇਆ ਜੀ, ਸਦਕੇ ਆਵੇ, ਹੋਰ ਕੋਈ ਜੋ ਮਰਜ਼ੀ ਆਵੇ, ਇਸ ਤਾਂ ਗੁਰੂ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਇਹੋ ਜਿਹੀਆਂ ਮਿਸਾਲਾਂ ਮਿਲ ਜਾਣਗੀਆਂ। ਭਾਈ ਕਨ੍ਹਈਆ ਜੀ ਜਿਹੜੇ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਹੇ ਨੇ, ਸਿੱਖੀ 'ਚ ਤਾਂ ਇਹੋ ਜਿਹੀਆਂ ਮਿਸਾਲਾਂ ਵੀ ਤੁਹਾਨੂੰ ਮਿਲ ਜਾਣਗੀਆਂ। ਪਰ ਆ ਜਿਹੜੇ ਸਾਡੇ ਪ੍ਰਬੰਧਕ ਨੇ ਇਹ ਹੋਛੀ ਰਾਜਨੀਤੀ ਕਿਉਂ ਕਰਦੇ ਨੇ, ਘਟੀਆ ਰਾਜਨੀਤੀ ਕਿਉਂ ਕਰਦੇ ਨੇ, ਚਾਪਲੂਸੀ ਕਿਉਂ ਕਰਦੇ ਨੇ ਕਿ ਇਸ ਤਰ੍ਹਾਂ ਕਿਸੇ ਬੰਦੇ ਨੂੰ ਵੀ, ਰਾਹੁਲ ਗਾਂਧੀ ਦੀ ਮੈਂ ਮਿਸਾਲ ਲੈ ਰਿਹਾ ਵਾਂ, ਕਿ ਇਸ ਤਰ੍ਹਾਂ ਕਿਸੇ ਬੰਦੇ ਨੂੰ ਗਾਤਰਾ ਪਹਿਨਾਉਣਾ ਜਾਇਜ਼ ਆ। ਚਲੋ ਦਸਤਾਰ ਸਜਾਉਣੀ ਜਾਂ ਹੱਥ 'ਚ ਕਿਰਪਾਨ ਫੜਾ ਦੇਣੀ, ਆਪਾਂ ਸਿਆਸੀ ਰੈਲੀਆਂ ਤੋਂ ਇਹ ਚੀਜ਼ਾਂ ਦੇਖਦੇ ਹਾਂ, ਹਾਲਾਂਕਿ ਮੈਨੂੰ ਇਹ ਨਹੀਂ ਪਤਾ ਕਿ ਇਹ ਚੀਜ਼ਾਂ ਜਾਇਜ਼ ਵੀ ਨੇ ਕਿ ਨਹੀਂ। ਦਸਤਾਰ ਸਜਾ ਦੇਣੀ ਕਿਸੇ ਦੇ ਸਤਿਕਾਰ ਵਜੋਂ ਉਹ ਚੀਜ਼ ਜਾਇਜ਼ ਆ। ਅਮਿਤ ਸ਼ਾਹ ਦੀ ਵੀ ਇਸ ਤਰ੍ਹਾਂ ਦੀ ਫੋਟੋ ਇੱਕ ਹੈ, ਪਰ ਇਹ ਜਿਹੜੇ ਪ੍ਰਬੰਧਕ ਨੇ ਕਿ ਇਹਨਾਂ ਨੂੰ ਇਹ ਸਭ ਭੁੱਲ ਗਿਆ ਵਾ ਕਿ ਸਿੱਖਾਂ ਦੇ ਨਾਲ ਕੀ ਕੁਛ ਹੋਇਆ ਵਾ। ਸੋ ਸ਼ਰਮ ਦਾ ਘਾਟਾ ਵਾ ਜਿਹੜੇ ਆ ਮੂਹਰੇ ਲੱਗੂ ਕੁਛ ਲੋਕ ਨੇ ਜਿਹੜੇ ਮੂਹਰੇ ਲੱਗੇ ਹੋਏ ਨੇ ਪ੍ਰਬੰਧਾਂ ਦੇ ਵਿੱਚ। ਅਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ ਲੋਕ ਜੁੜੇ ਹੋਏ ਆ, ਇਹਨਾਂ ਨੂੰ ਸਭ ਤੋਂ ਪਹਿਲਾਂ ਮਰਿਆਦਾ ਦਾ ਖਿਆਲ ਹੋਣਾ ਚਾਹੀਦਾ ਵਾ, ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਘਟੀਆ ਬੇਹੂਦਾ ਕਾਰਵਾਈਆਂ ਨੂੰ ਅੰਜਾਮ ਦੇਣ ਵੇਲੇ, ਇਸ ਤਰ੍ਹਾਂ ਦੇ ਘਟੀਆ ਹਰਕਤਾਂ ਕਰਨ ਵੇਲੇ, ਕਿ ਜਿਹੜੀ ਚੀਜ਼ ਮਰਿਆਦਾ ਦੇ ਵਿੱਚ ਹੈ ਹੀ ਨਹੀਂ ਹੈ। ਤੁਸੀਂ ਉੱਥੇ ਜੋ ਕੋਈ ਆਗੂ ਆ ਗਿਆ ਵਾ ਅਤੇ ਉਹ ਚਲੋ ਠੀਕ ਆ, ਲੰਗਰ ਛਕੇ, ਮੱਥਾ ਟੇਕ ਕੇ ਲੰਗਰ ਛਕ ਕੇ ਸੰਗਤ ਦੇ ਵਿੱਚ ਬੈਠੇ। ਸੋ ਇਸ ਵੇਲੇ ਲੋੜ ਕੀ ਆ? ਲੋੜ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਵੀ ਇਸ ਗੱਲ ਦਾ ਖਾਸਾ ਵਿਰੋਧ ਹੋ ਰਿਹਾ ਕਿ ਜਿਹੜੇ ਆਪਣੇ ਨਿੱਜੀ ਸਿਆਸੀ ਹਿੱਤਾਂ ਵਾਸਤੇ ਜਾਂ ਚਮਚਾਗਿਰੀ ਦੇ ਲਈ ਭਾਰਤ ਦੇ ਜਿੰਨੇ ਵੀ ਮੰਤਰੀ ਸੰਤਰੀ ਆ, ਪਾਰਟੀਆਂ ਦੇ ਆਗੂ ਆ, ਉਹਨਾਂ ਨੂੰ ਬੁਲਾਉਣਾ ਅਤੇ ਸਰੋਪੇ ਦੇ ਕੇ ਨਿਵਾਜਣਾ ਬੰਦ ਕਰ ਦੇਣ। ਸੰਗਤ ਦੇ ਵਿੱਚੋਂ ਪੱਖ ਇਹ ਵੀ ਹੈ, ਉਹ ਨਹੀਂ ਇਸ ਗੱਲ ਨੂੰ ਬਰਦਾਸ਼ਤ ਕਰਦੀ, ਸੰਗਤ ਦਾ ਇੱਕ ਹਿੱਸਾ, ਕਿ ਇਹ ਜਿਹੜੇ ਆਗੂ ਨੇ ਸਿਆਸੀ
ਤੇ ਹੋਰ ਕਈ ਤਰ੍ਹਾਂ ਦੇ ਆਗੂ ਨੇ, ਇਹਨਾਂ ਦੀ ਚਮਚਾਗਿਰੀ ਬੰਦ ਹੋਣੀ ਚਾਹੀਦੀ ਹੈ। ਦੂਜਾ ਉਹ ਕਹਿੰਦੇ ਨੇ ਕਿ ਇਹ ਚੇਤੇ ਰਹੇ ਇਹ ਗੱਲ, ਭਾਜਪਾ, ਕਾਂਗਰਸ, ਅਕਾਲੀ ਦਲ, ਬਾਦਲ, ਅਕਾਲੀ ਦਲ, ਦਿੱਲੀ ਸਟੇਟ, ਸਪਾ, ਬਸਪਾ, ਆਪ ਸਭ ਸਾਰੇ ਇੱਕੋ ਹੀ ਆ। ਉਹ ਕਹਿੰਦੇ ਕਿ ਜੋ ਇੰਡੀਅਨ ਸਟੇਟ ਦੇ ਵਿੱਚ ਵਿਚਰਦਾ ਵਾ, ਤੇ ਇਹਨਾਂ ਦੇ ਵਿੱਚੋਂ ਚਾਹੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਪਾਰਟੀ ਦਾ ਪ੍ਰਧਾਨ ਹੈ, ਚਾਹੇ ਕੋਈ ਮੈਂਬਰ ਪਾਰਲੀਮੈਂਟ ਹੈ, ਚਾਹੇ ਕੋਈ ਵਿਧਾਇਕ ਹੈ, ਉਹ ਜਦੋਂ ਗੁਰੂ ਘਰ ਦੇ ਵਿੱਚ ਆਉਂਦਾ ਵਾ ਕਿਸੇ ਵੀ ਸਮਾਗਮ 'ਤੇ, ਤਾਂ ਉਹਦੇ ਨਾਲ ਉਹੋ ਜਿਹਾ ਹੀ ਵਰਤਾਰਾ ਹੋਣਾ ਚਾਹੀਦਾ ਵਾ ਜਿਹੋ ਜਿਹਾ ਵਰਤਾਰਾ ਆਮ ਸੰਗਤ ਦੇ ਨਾਲ ਹੁੰਦਾ ਹੈ। ਮਤਲਬ ਉਹ ਮੱਥਾ ਟੇਕ ਕੇ ਸੰਗਤ ਦੇ ਵਿੱਚ ਬੈਠੇ, ਭਾਵੇਂ ਉਹ ਪ੍ਰਧਾਨ ਮੰਤਰੀ ਹੈ, ਤੇ ਆਪਣਾ ਕੰਮ ਕਰਕੇ ਚਲਾ ਜਾਵੇ। ਇਹੋ ਜਿਹਾ ਜਿਹੜਾ ਇਸ ਤਰੀਕੇ ਨਾਲ ਹਰ ਇੱਕ ਨੂੰ ਹੀ ਉੱਥੇ ਸਨਮਾਨ ਦੇਣਾ, ਔਰ ਸਨਮਾਨ ਦੇਣ ਵੇਲੇ ਮਰਿਆਦਾ ਤੱਕ ਦਾ ਵੀ ਖਿਆਲ ਨਾ ਰੱਖਣਾ, ਸਨਮਾਨ ਦੇਣ ਵੇਲੇ ਇਹ ਵੀ ਨਾ ਖਿਆਲ ਰੱਖਣਾ ਕਿ ਉਹ ਬੰਦੇ ਨੇ ਕੌਮ ਦਾ ਕਿੰਨਾ ਨੁਕਸਾਨ ਕੀਤਾ, ਤਾਂ ਇਹ ਹੋਛਾਪਣ ਨਹੀਂ ਹੈ ਤਾਂ ਕੀ ਹੈ, ਇਹ ਘਟੀਆ ਸਿਆਸਤ ਨਹੀਂ ਹੈ ਤਾਂ ਕੀ ਹੈ। ਕਿ ਇਹੋ ਜਿਹੇ ਲੋਕ ਗੁਰੂ ਘਰਾਂ ਦਾ ਪ੍ਰਬੰਧ ਚਲਾਉਣਗੇ? ਕਿ ਇਹ ਮੈਸੇਜ ਕੀ ਦੇ ਰਹੇ ਨੇ ਲੋਕ ਇਸ ਤਰੀਕੇ ਨਾਲ? ਜੋ ਜਿਨ੍ਹਾਂ ਲੋਕਾਂ ਨੂੰ ਮਰਿਆਦਾ ਤੱਕ ਦਾ ਨਹੀਂ ਪਤਾ, ਇਹ ਲੋਕ ਸਾਬਤ ਕੀ ਕਰਨਾ ਚਾਹੁੰਦੇ ਨੇ? ਠੀਕ ਹੈ, ਗੁਰਦੁਆਰਾ ਸਾਹਿਬਾਨ ਸਾਰੀ ਲੁਕਾਈ ਦੇ ਲਈ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਲੁਕਾਈ ਦੇ ਗੁਰੂ ਨੇ, ਅਸੀਂ ਇਹ ਕਹਿੰਦੇ ਹਾਂ। ਔਰ ਸਿੱਖੀ ਦਾ ਹਿਰਦਾ ਬੜਾ ਵਿਸ਼ਾਲ ਹੈ, ਉੱਥੇ ਕੋਈ ਵੀ ਆ ਸਕਦਾ। ਗੁਰਦੁਆਰਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ, ਕਿਸੇ ਸੰਗਤ ਦੇ ਵਿੱਚ ਕੋਈ ਬੈਠੇ ਕੋਈ ਊਚ ਨਹੀਂ ਹੈ, ਕੋਈ ਨੀਚ ਨਹੀਂ ਹੈ, ਕੁਛ ਵੀ ਨਹੀਂ ਹੈ, ਸਭ ਦੀ ਬਰਾਬਰਤਾ ਵਾ। ਪਰ ਇਸ ਤਰੀਕੇ ਨਾਲ ਜਿਹੜੇ ਸਾਡੇ ਕੁਛ ਕੁ ਪ੍ਰਬੰਧਕ ਨੇ, ਜਿਹੜੇ ਘਟੀਆ ਹਰਕਤਾਂ ਕਰਦੇ ਨੇ, ਮਰਿਆਦਾ ਤੱਕ ਦੀ, ਰਹਿਤ ਮਰਿਆਦਾ ਤੱਕ ਦੀ ਉਲੰਘਣਾ ਕਰਦੇ ਨੇ, ਖਿਆਲ ਨਹੀਂ ਰੱਖਦੇ। ਇਹਨਾਂ ਨੂੰ ਜ਼ਰੂਰ ਆਪਣੀ ਗੱਲ ਇੱਕ ਪਾਰਟ 'ਚ ਪਾਉਣੀ ਚਾਹੀਦੀ ਹੈ ਕਿ ਆਹ ਚੰਦ ਫੋਟੋਆਂ ਤਸਵੀਰਾਂ ਨਾਲ ਕੁਛ ਨਹੀਂ ਹੁੰਦਾ, ਇਹ ਮਰਿਆਦਾ ਤੋਂ ਵੱਡੀਆਂ ਨਹੀਂ ਹੈ। ਸੋ ਕੀ ਸਿਆਸਤਦਾਨਾਂ ਨਾਲ ਗੁਰਦੁਆਰਾ ਸਾਹਿਬਾਨ ਦੇ ਵਿੱਚ VIP ਟਰੀਟਮੈਂਟ ਹੋਣਾ ਚਾਹੀਦਾ? ਕਿ ਮੋਨਾ ਬੰਦਾ ਗਾਤਰਾ ਪਾ ਸਕਦਾ ਜਿਵੇਂ ਕੁਲਦੀਪ ਵੈਦ ਕਹਿ ਰਿਹਾ? ਕਿ ਇਸ ਤਰੀਕੇ ਦੇ ਨਾਲ ਮਰਿਆਦਾ ਨੂੰ ਢਾਹ ਲਾਉਣੀ ਜਾਇਜ਼ ਆ? ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਕਿ ਉਹ ਵੀ ਜਾਇਜ਼ ਆ? ਕਿ ਜਿਹੜੇ ਕੁਲਦੀਪ ਵੈਦ ਵਰਗੇ ਲੋਕ ਜਿਹੜੇ ਕਹਿੰਦੇ ਕਿ ਮੋਨਾ ਬੰਦਾ ਭਾਵੇਂ ਉਹਨੇ ਕੇਸ ਵੀ ਨਹੀਂ ਰੱਖੇ, ਉਹ ਗਾਤਰਾ ਪਾ ਸਕਦਾ? ਸਾਡੇ ਧਾਰਮਿਕ ਆਗੂਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਘੱਟੋ ਘੱਟ ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਾ ਵਾਪਰਨ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ